ਜਿਹੜੀ ਇਹ ਹਿੰਦ ਹਕੂਮਤ ਆ ਸਟੇਟ ਆ ਜਿਹੜੀ ਸਾਡੇ ਨਾਲ ਵਿਵਹਾਰ ਕਿਹੋ ਜਿਹਾ ਕਰ ਰਹੀ ਆ। ਇਹਨਾਂ ਨੂੰ ਇਹ ਗੱਲਾਂ ਕਹਿਣੀਆਂ ਕਿਉਂ ਪੈਂਦੀਆਂ ਵੀ ਅਸੀਂ ਅਕਾਲੀ ਆ ਜਾਂ ਅਸੀਂ ਅਕਾਲੀ, ਕਿਉਂਕਿ ਇਹਨਾਂ ਨੇ ਉਹ ਤਸ਼ੱਦਦ ਵੇਖੇ ਆ। ਬਾਦਲ ਕੇ ਅਕਾਲੀ ਨਾ ਗਿਣੋ, ਇਹ ਅਕਾਲੀ ਗੁਰੂ ਕੇ ਅਕਾਲੀ ਆ। ਆਪਾਂ ਉਹਨਾਂ ਕੁਰਬਾਨੀਆਂ ਨੂੰ ਭੁੱਲ ਕੇ ਤੇ ਇੱਕੋ ਦਮ ਫੈਸਲਾ ਇਹ ਲੈ ਲੈਣੇ ਕਿਉਂਕਿ ਸਾਡੇ ਸ਼ਹਿਰ ਦੇ ਬਹੁਤ ਛੋਟੇ ਹੋ ਗਏ ਹਨ। ਹੁਣ ਬੰਦੀ ਸਿੰਘ ਇੱਥੋਂ ਦੇ ਮੋਰਚੇ ਨੂੰ ਕਿਉਂ ਨਹੀਂ ਰਿਪਲਾਈ ਕਰਦੇ ਕਿ ਕਿਉਂ ਇਹਨਾਂ ਦੇ ਅੰਗੇਸਟ ਜਾਂਦੇ ਆ? ਕਿਉਂ ਹੁਣ ਕਈ ਇੱਥੇ ਉਹ ਕਾਮਰੇਡ ਧਿਰਾਂ ਜਿਨ੍ਹਾਂ ਨੇ ਪੰਥਕ ਮਖੌਟਾ ਪਾ ਲਿਆ, ਜਿਹੜੇ ਨੰਗੇ ਹੋਣੇ ਆ, ਜਿਵੇਂ ਪਿਛਲੇ ਸਮੇਂ ਦੇ ਵਿੱਚ ਕਾਮਰੇਡ ਨੰਗੇ ਹੋਈ ਜਾਂਦੇ ਆ ਵੀ ਕਿਵੇਂ ਇਹ ਵਿਕੇ ਆ, ਕਿਵੇਂ ਪੈਸੇ ਲਏ ਇਹਨਾਂ ਨੇ, ਸਾਰਾ ਕੁਝ ਇਹਨਾਂ ਦਾ ਚਿੱਠਾ। ਜਿਹੜੇ ਬੰਦੇ ਪਿਆਰ ਕਰਨ ਵਾਲੇ ਆ ਤੇ ਜਿਹੜੀਆਂ ਚੀਜ਼ਾਂ ਨੂੰ ਇਹਨਾਂ ਨੂੰ ਸਮਝਦੇ ਆ, ਏਜੰਸੀਆਂ ਦੇ ਕਾਰਵਾਈਆਂ ਨੂੰ ਸਮਝਦੇ ਆ ਵੀ ਇਹ ਕਿਵੇਂ ਕਾਰਵਾਈਆਂ ਕਰਦੇ ਆ, ਉਸ ਚੀਜ਼ ਤੋਂ ਇਹ ਪਤਾ ਲੱਗ ਜਾਂਦਾ ਸਪਸ਼ਟ ਤੌਰ ਤੇ ਵੀ ਇਹਨਾਂ ਨੇ ਮਾਰਿਆ ਹੀ ਆ। ਜਿਹੜੀ ਸ਼ਹਾਦਤ ਕਰਨੀ, ਜਿਹੜੀ ਗੱਲ ਕਰਨੀ ਆ, ਫਿਰ ਤੁਸੀਂ ਮੋਢਿਆਂ ਤੇ ਰੱਖ ਕੇ ਨਾ ਚਲਾਓ ਕਿਸੇ ਦੇ। 2024 ਦੇ ਵਿੱਚ ਜੇ 13 ਦੇ 13 MP ਵੀ ਪੰਜਾਬ ਦੇ ਸੈਂਟਰ ਦੇ ਉਲਟ ਬਣ ਜਾਣ, ਬਿਲਕੁਲ ਪੰਜਾਬ ਪੱਖੀ, ਅਸੀਂ ਤਾਂ ਵੀ ਕੁਛ ਨਹੀਂ ਕਰ ਸਕਦੇ ਪੋਲੀਟੀਕਲ ਲੈਵਲ ਤੇ। ਅਸੀਂ ਕਿੱਥੇ ਖੜੇ ਆ ਤੇ ਸਾਡੀ ਉਹ ਪੋਲੀਟੀਕਲ ਸਟੇਜ ਕਿਹੜੀ ਹੋਊਗੀ ਜਿਹੜੇ ਪੰਜਾਬ ਪੱਖੀ ਹੋ ਕੇ ਸਾਡੇ ਨਾਲ ਖੜੂਗੀ ਤੇ ਸਾਡੇ ਨਾਲ ਧਿਰ ਬਣ ਕੇ ਉਸ ਚੀਜ਼ ਲਈ, ਸਾਡੇ ਹੱਕਾਂ ਲਈ ਲੜੂਗੀ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਕੌਮੀ ਇਨਸਾਫ ਮੋਰਚਾ 7 ਜਨਵਰੀ ਤੋਂ ਲਗਾਤਾਰ ਚੰਡੀਗੜ੍ਹ ਅਤੇ ਮੋਹਾਲੀ ਦੀਆਂ ਬਰੂਹਾਂ ਦੇ ਉੱਪਰ ਲੱਗ ਚੁੱਕਾ ਹੈ। ਵੱਡੀ ਤਾਦਾਦ ਦੇ ਵਿੱਚ ਪੰਜਾਬ ਪੱਖੀ ਧਿਰਾਂ ਦੇ ਵੱਲੋਂ ਜਾਂ ਜਿਹੜੀਆਂ ਭਾਰਤ ਦੀਆਂ ਹੋਰ ਵੱਡੀਆਂ ਧਿਰਾਂ ਨੇ ਉਹਨਾਂ ਦੇ ਵੱਲੋਂ ਪਹਿਲੇ ਦਿਨ ਤੋਂ ਸਮਰਥਨ ਕੀਤਾ ਜਾ ਰਿਹਾ ਹੈ। ਇੱਕ ਤਰ੍ਹਾਂ ਦੇ ਨਾਲ ਕਿਸਾਨੀ ਅੰਦੋਲਨ ਦੇ ਵਾਂਗ ਵੱਡਾ ਰੂਪ ਇਸ ਮੋਰਚੇ ਦਾ ਕਿਤੇ ਨਾ ਕਿਤੇ ਦੇਖਣ ਨੂੰ ਨਜ਼ਰ ਆਉਂਦਾ ਹੈ। ਤਾਂ ਵੱਡੀ ਤਾਦਾਦ ਦੇ ਵਿੱਚ ਜਿੱਥੇ ਲੋਕਾਂ ਦੀ ਸ਼ਮੂਲੀਅਤ ਹੈ, ਉੱਥੇ ਹੋਰ ਵੀ ਜਿਹੜੀਆਂ ਤਮਾਮ ਧਿਰਾਂ ਨੇ ਉਹਨਾਂ ਦਾ ਬਹੁਤ ਵੱਡਾ ਸਮਰਥਨ ਹੈ। ਤਾਂ ਇਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਭਾਈ ਗੁਰਪ੍ਰੀਤ ਸਿੰਘ ਪੁੱਜੇ ਨੇ, ਉਹਨਾਂ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਤੇ ਜੋ ਜ਼ਮੀਨੀ ਪੱਧਰ ਤੇ ਲੋਕਾਂ ਦਾ ਸਮਰਥਨ ਹੈ ਉਹਦੇ ਬਾਬਤ ਵੀ ਗੱਲਬਾਤ ਕਰਾਂਗੇ। ਬਾਈ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਬਾਈ ਜੀ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਤਾਂ ਵਿੱਢਿਆ ਗਿਆ ਹੈ, ਲੋਕਾਂ ਦਾ ਸਮਰਥਨ ਕਿਸ ਤਰ੍ਹਾਂ ਦਾ ਦੇਖਦੇ ਹੋ? ਦੇਖੋ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੰਗਤ ਦਾ, ਪੰਜਾਬ ਦਾ ਪਹਿਲੇ ਦਿਨੋਂ ਜਾਣੀ ਕਿ ਵੀ ਖਾਸ ਕਰਕੇ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ, ਇੱਕ ਉਹ ਭਰਾ ਜਿਹੜੇ ਸਾਡੇ ਕੁਰਬਾਨੀਆਂ ਕਰਕੇ ਜਾ ਚੁੱਕੇ ਆ, ਬੇਅੰਤ ਸ਼ਹੀਦਾਂ ਸਿੰਘਾਂ ਪਰਿਵਾਰ ਹੈ ਨਾ, ਅਤੇ ਇੱਕ ਇਹ ਬੰਦੀ ਸਿੰਘ ਆ ਜਿਹੜੇ ਸਾਨੂੰ ਯਾਦ ਕਰਾ ਰਹੇ ਆ ਜਿਹੜੀ ਇਹ ਹਿੰਦ ਹਕੂਮਤ ਆ ਸਟੇਟ ਆ ਜਿਹੜੀ ਸਾਡੇ ਨਾਲ ਵਿਵਹਾਰ ਕਿਹੋ ਜਿਹਾ ਕਰ ਰਹੀ ਆ। ਸਭ ਤੋਂ ਵੱਡੀ ਗੱਲ ਇਹ ਆ ਵੀ ਕਿਸੇ ਨੂੰ 27 ਸਾਲ, ਕਿਸੇ ਨੂੰ 28 ਸਾਲ, ਕਿਸੇ ਨੂੰ 32 ਸਾਲ ਹੈ ਨਾ। ਜੇ 32 ਸਾਲ ਜਿਵੇਂ ਗੁਰਦੀਪ ਸਿੰਘ ਖੇੜਾ ਜੀ ਸਭ ਤੋਂ ਵੱਧ ਆ, ਅਤੇ ਮੈਂ 3.5 ਸਾਲ ਮੇਰੇ 'ਤੇ ਵੀ UAPA ਦਾ ਹੈ ਨਾ ਪਰਚਾ ਪਿਆ, ਅਤੇ ਮੈਂ 3.5 ਸਾਲ ਗੁਜ਼ਾਰਨ ਦਾ ਮੌਕਾ ਮਿਲਿਆ ਸੀ। ਅਤੇ ਅਸੀਂ ਜਦੋਂ ਫੜੇ ਗਏ ਅਤੇ ਸਾਡੀ ਮਾਨਸਿਕਤਾ ਜਿਵੇਂ ਡਿੱਗੀ, ਅਤੇ ਅਸੀਂ ਜਦੋਂ ਇਹਨਾਂ ਨੂੰ ਵੇਖਿਆ ਵੀ ਇਹਨਾਂ ਨੂੰ ਤਾਂ 27 28 ਸਾਲ ਹੋ ਗਏ ਹਨ, ਵੀ ਕਿੱਡੀ ਤਕੜੀ ਕੁਰਬਾਨੀ ਆ। ਅਤੇ ਇਹਨਾਂ ਬਾਬਾ ਜੀ ਹੋਰਾਂ ਨੇ ਦੱਸਿਆ ਸੀਗਾ ਵੀ ਪਹਿਲੇ 9 ਸਾਲ ਮੇਰੀ ਕਿਸੇ ਨੇ ਮੁਲਾਕਾਤ ਵੀ ਨਹੀਂ ਕੀਤੀ ਸੀਗੀ। ਜਿਨ੍ਹਾਂ ਦੇ ਬੰਦੇ ਮਾਰੇ ਉਹਨਾਂ ਦੀ ਜੇਲ੍ਹ 'ਚ ਰਹਿਣਾ ਅਤੇ ਗੜਸ ਨਾਲ ਰਹਿਣਾ ਅੜ ਕੇ, ਅਤੇ ਉਹਨਾਂ ਬੰਦਿਆਂ ਨੇ ਬਾਬਾ ਜੀ ਦੱਸਦੇ ਹੁੰਦੇ ਸੀਗੇ ਵੀ ਸਾਡੇ ਨਾਲ ਵੀ ਅੱਖਾਂ ਪਾੜ ਕੇ ਵੇਖਣਾ ਵੀ ਇਹਨੇ ਸਾਡੇ ਬੰਦੇ ਮਾਰੇ ਆ ਜਾਂ ਬਲਾਸਟ ਕੀਤਾ ਗਾ। ਫਿਰ ਵੇਖੋ, ਸਭ ਤੋਂ ਵੱਡੀ ਗੱਲ ਬਾਬਾ ਜੀ ਦੀ ਇਹ ਸੀਗੀ ਵੀ ਬਾਬਾ ਜੀ ਦੇ ਨਾਲ ਕੋਈ ਬੰਦਾ ਨਹੀਂ ਸੀਗਾ, ਕੋਈ ਇਹਨਾਂ 'ਤੇ ਪੰਜਾਬ 'ਚ ਪਰਚਾ ਹੈ ਨਹੀਂ ਗਾ, ਅਤੇ ਸਿਰਫ ਇਹ ਦਿੱਲੀ ਵਾਲਾ ਬੰਬ ਬਲਾਸਟ ਅਤੇ ਕਰਨਾਟਕ ਵਾਲੇ ਬੰਬ ਬਲਾਸਟ ਦੇ ਵਿੱਚ ਇਹਨਾਂ 'ਤੇ ਪਰਚੇ ਆ, ਅਤੇ ਨਾਲ ਇਹਨਾਂ ਦੇ ਕੋਈ ਵੀ ਬੰਦਾ ਨਹੀਂ ਇਹਨਾਂ ਦੇ ਨਾਲ ਫਸਾਇਆ, ਇਕੱਲੇ ਹੀ ਮਾਸਟਰ ਮਾਈਂਡ ਆ ਅਤੇ ਇਕੱਲੇ ਹੀ ਕੰਮ ਕਰਨ ਵਾਲੇ ਆ। ਤੁਸੀਂ ਦਿੱਲੀ ਰਹੇ ਉਹਨਾਂ ਨਾਲ? ਨਹੀਂ, ਮੈਂ ਰਿਹਾ ਇਹ ਜਦੋਂ ਆ ਗਏ ਸੀ ਅੰਮ੍ਰਿਤਸਰ ਆ ਗਏ ਸੀ, ਫਤਾਹਪੁਰ ਜੇਲ੍ਹ 'ਚ ਰਹੇ ਹਾਂ ਅਸੀਂ ਅੰਮ੍ਰਿਤਸਰ। ਅਤੇ ਸਭ ਤੋਂ ਵੱਡੀ ਗੱਲ ਸਤਿਗੁਰਾਂ ਦੀ ਕਿਰਪਾ ਨਾਲ ਹੈ ਨਾ ਵੀ ਇਹਨਾਂ ਦੀ ਜਿਹੜੀ ਅੰਦਰਲੀ ਮਾਨਸਿਕਤਾ, ਪਾਵਰ, ਅਧਿਆਤਮਿਕਤਾ ਬੜੀ ਉੱਚੀ ਅਤੇ ਸੁੱਚੀ ਬਣੀ ਵੀ ਆ। ਸਾਰੀ ਰਾਤ ਕਵੀਸ਼ਰੀ ਗਾਈ ਜਾਣੀ, ਸਾਰੀ ਰਾਤ ਬੈਠੇ ਆਪਦਾ ਭਜਨ ਬੰਦਗੀ ਕਰੀ ਜਾਣੀ, ਜਿਵੇਂ ਕੰਠ ਬਾਣੀ ਨੂੰ ਹੀ ਗਾਈ ਜਾਣਾ। ਇਹਨਾਂ ਦੇ ਨਾ ਫੱਟੇ ਇਹਨਾਂ ਨੂੰ ਮਿਲੇ ਹੁੰਦੇ ਸੀਗੇ ਅਤੇ ਕੱਪੜਾ ਵੀ ਨਹੀਂ ਉਹਦੇ 'ਤੇ ਵਿਛਾਉਂਦੇ ਹੁੰਦੇ ਸੀਗੇ, ਅਤੇ ਨੋਰਮਲ ਕੱਪੜੇ 'ਤੇ ਇਹਨਾਂ ਨੇ ਬੈਠ ਕੇ ਅਤੇ ਆਪਦਾ ਚੌਂਕੜਾ ਮਾਰ ਕੇ ਸਾਰੀ ਅਸੀਂ ਤਾਂ ਜਿਵੇਂ ਉੱਠਣਾ, ਕਿਤੇ ਆਵਾਜ਼ ਸੁਣਨੀ ਅਤੇ ਇੰਨਾ ਸਰੀਲਾ ਲੱਗਣਾ ਰਾਤ ਨੂੰ, ਜਿਵੇਂ ਚਹਿਕਣਾ। ਅਤੇ ਜਿਹੜਾ ਹੁਣ ਮੈਂ ਪਿਛਲੇ ਦਿਨਾਂ ਤੋਂ ਵੇਖਦਾ ਜਿਵੇਂ ਭਾਈ ਰਾਜੋਆਣਾ ਜੀ ਨੇ ਹੈ ਨਾ, ਇਹਨਾਂ ਨੂੰ ਇਹ ਗੱਲਾਂ ਕਹਿਣੀਆਂ ਕਿਉਂ ਪੈਂਦੀਆਂ ਵੀ ਅਸੀਂ ਅਕਾਲੀ ਆ ਜਾਂ ਅਸੀਂ ਅਕਾਲੀ, ਕਿਉਂਕਿ ਇਹਨਾਂ ਨੇ ਉਹ ਤਸ਼ੱਦਦ ਵੇਖੇ ਆ, ਜਿਹੜੇ ਅੰਦਰ ਵੇਖੇ, ਉਹ ਫੈਸਲੇ ਵੇਖੇ ਆ ਕਾਂਗਰਸ ਨੇ ਜਿਹੜੇ ਉਸ ਸਮੇਂ ਫੈਸਲੇ ਲਏ ਸੀਗੇ। ਚਲੋ ਠੀਕ ਆ, ਅੱਜ ਰਾਜੋਆਣਾ ਸਾਹਿਬ
ਦੇ ਨੇੜੇ ਪੰਥਕ ਧਿਰਾਂ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਹੋ ਗਈ ਆ ਜਾਂ ਹਨਾ SGPC ਹੋ ਗਈ ਆ, ਇੱਕ ਬੰਦੇ ਦੇ ਕੋਲ ਘੇਰਾ ਹੋ ਜਾਂਦਾ ਗਾ। ਜਦੋਂ ਘੇਰਾ ਬਣ ਗਿਆ ਉਹ ਬੰਦੇ ਇਹਨਾਂ ਦੇ ਲਈ ਕੰਮ ਕਰਦੇ, ਇਹਨਾਂ ਲਈ ਜੋ ਵੀ ਇਹਨਾਂ ਦੇ ਸੁੱਖ ਸਹੂਲਤਾਂ ਉਹਨਾਂ ਲਈ ਕੰਮ ਕਰਦੇ ਆ। ਜਦੋਂ ਗੱਲਾਂ ਬਾਤਾਂ ਉਹਨਾਂ ਦੀਆਂ ਸੁਣਦੇ ਆ ਤੇ ਉਹਨਾਂ ਨੂੰ ਇਹ ਲੱਗਦਾ ਵੀ ਇਹ ਸੱਚੀ ਧਿਰ ਆ ਇੱਕ। ਪਰ ਪੰਜਾਬ ਦੇ ਵਿੱਚ ਬਾਹਰਲੀ ਧਿਰ ਦੇ ਵਿੱਚ ਪਤਾ ਲੱਗ ਗਿਆ, ਜੇ ਆਪਾਂ ਬਾਦਲ ਕਿਆਂ ਨੂੰ ਵੇਖ ਕੇ ਇਹਨਾਂ ਨੂੰ ਅਕਾਲੀ, ਉਹ ਬਾਦਲ ਕੇ ਅਕਾਲੀ ਨਾ ਗਿਣੋ, ਇਹ ਅਕਾਲੀ ਗੁਰੂ ਕੇ ਅਕਾਲੀ ਆ। ਇਹ ਤਾਂ ਉਹ ਮਹਾਨ ਸ਼ਖਸੀਅਤ ਆ ਜਿਨ੍ਹਾਂ ਨੇ ਜਿਉਂਦੇ ਜੀ ਆਪਦੇ ਲੱਕ ਨਾਲ ਬੰਬ ਬੰਨ੍ਹ ਕੇ ਆਪਦੇ ਆਪ ਨੂੰ ਸੋਚ ਲਿਆ ਸੀ ਵੀ ਉੱਥੇ ਜਾ ਕੇ ਤਾਂ ਅਸੀਂ ਉੱਡ ਜਾਣਾ। ਤੇ ਅੱਜ ਜੇ ਆਪਣਾ ਕੋਈ ਫੇਸਬੁੱਕੀਆ ਬੰਦਾ ਉੱਠ ਕੇ ਇਹਨਾਂ ਨੂੰ ਕਵੇ ਵੀ ਇਹ ਬਾਦਲ ਕਾ ਬਣ ਗਿਆ, ਇਹ ਵਿਕ ਗਿਆ, ਇਹੋ ਜਿਹੇ ਬੇਵਕੂਫੇ ਤੇ ਮਤਲਬ ਪ੍ਰਸਤੀ ਦੀਆਂ ਗੱਲਾਂ ਬਿਲਕੁਲ ਛੋਟੇ ਦਿਲ ਵਾਲਿਆਂ ਨੂੰ ਕਰਨੀਆਂ ਨਹੀਂ ਚਾਹੀਦੀਆਂ। ਮੈਂ ਆਪਾਂ ਦਾ ਜਿਵੇਂ ਹੁਣ ਕੁੱਕੀ ਭਾਜੀ ਆ ਨਾ, ਜਾਣੀ ਕਿ ਮੈਂ ਜਿਹੜੇ ਦਿਨ ਉਹ ਅਣਖ ਲਈ ਤੁਰੇ ਸੀਗੇ, ਜਿਹੜਾ ਉਹ ਬੰਦਾ ਮੰਤਰੀ ਮਾਰਿਆ ਆਪਦੇ ਘਰੋਂ ਪੂਰੇ ਤਗੜੇ ਸਰਦੇ ਵਰਦੇ ਸੀਗੇ, ਕਿਸੇ ਤੋਂ ਮੰਗ ਕੇ ਤਾਂ ਨਹੀਂ ਖਾਦਾ, ਨਾ ਵਿਕਣ ਵਾਲੀਆਂ ਚੀਜ਼ਾਂ। ਆਪਾਂ ਉਹਨਾਂ ਕੁਰਬਾਨੀਆਂ ਨੂੰ ਭੁੱਲ ਕੇ ਤੇ ਇੱਕੋ ਦਮ ਫੈਸਲਾ ਇਹ ਲੈ ਲੈਣੇ ਕਿਉਂਕਿ ਸਾਡੇ ਸ਼ਹਿਰ ਦੇ ਬਹੁਤ ਛੋਟੇ ਹੋ ਗਏ ਹਨ। ਸਾਨੂੰ ਇਹ ਚਾਹੀਦਾ, ਵੇਖੋ ਕਿਸੇ ਦਾ ਵੀ ਮਾਈਂਡ ਆ, ਜੇ ਸਾਡੀ ਕੋਈ ਵਿਰੋਧੀ ਧਿਰ ਹੋਊਗੀ ਨਾ, ਮੰਨ ਕੇ ਚਲੋ ਸਾਡੀ ਕੋਈ ਵਿਰੋਧੀ ਧਿਰ ਹੀ ਹੈ ਨਹੀਂ, ਫਿਰ ਅਸੀਂ ਗੱਲ ਕਿਵੇਂ ਕਰਾਂਗੇ। ਮੇਨ ਗੱਲ ਇਹ ਆ ਵੀ ਜਿਹੜੇ ਵੀ ਬੰਦੀ ਸਿੰਘਾਂ ਦੀ ਆ ਕੋਈ ਵੀ ਗੱਲ, ਹੁਣ ਬੰਦੀ ਸਿੰਘ ਇੱਥੋਂ ਦੇ ਮੋਰਚੇ ਨੂੰ ਕਿਉਂ ਨਹੀਂ ਰਿਪਲਾਈ ਕਰਦੇ ਕਿ ਕਿਉਂ ਇਹਨਾਂ ਦੇ ਅੰਗੇਸਟ ਜਾਂਦੇ ਆ, ਕਿਉਂ ਹੁਣ ਕਈ ਇੱਥੇ ਉਹ ਕਾਮਰੇਡ ਧਿਰਾਂ ਜਿਨ੍ਹਾਂ ਨੇ ਪੰਥਕ ਮਖੌਟਾ ਪਾ ਲਿਆ ਮੋਰਚੇ ਦੇ ਵਿੱਚ, ਮੋਰਚਾ ਜਿਹੜੇ ਮੌਜੂਦਾ ਜਾਣੀ ਕਿ ਚਲਾ ਰਹੇ ਆ, ਮੇਨ ਆ ਸਭ ਕੁਛ ਆ, ਠੀਕ ਆ। ਇਹ ਜਿਹੜੇ ਮਖੌਟੇ ਵਾਲੇ ਨਾ, ਮੈਨੂੰ ਇੱਕ ਦਿਨ ਪੱਤਰਕਾਰ ਵੀਰ ਨੇ ਪੁੱਛਿਆ ਸੀਗਾ ਵੀ ਜੇ ਦੀਪ ਸਿੱਧੂ ਇੱਥੇ ਹੁੰਦਾ ਤੇ ਉਹ ਕੀ ਕਰਦਾ। ਮੈਂ ਕਿਹਾ ਸਭ ਤੋਂ ਵੱਡੀ ਗੱਲ ਇਹ ਹੋਣੀ ਸੀਗੀ ਵੀ ਜਿਹੜੇ ਕਾਮਰੇਡਾਂ ਦਾ ਪਹਿਲਾਂ ਕੰਮ ਨਹੀਂ ਚੱਲਿਆ ਸੀਗਾ ਤੇ ਉਹ ਬੰਦੀ ਸਿੰਘਾਂ ਦੇ ਨਾਂ ਤੇ ਵੀ ਉਹਨਾਂ ਨੂੰ ਲੱਗ ਗਿਆ ਵੀ ਇਹ ਵੀ ਸਾਡਾ ਕਾਮਰੇਡੀ ਵਾਲਾ ਕੰਮ ਨਹੀਂ ਚੱਲਣਾ, ਆਪਾਂ ਪੰਥਕ ਏਜੰਡੇ ਨੂੰ ਤਿਆਰ ਕਰੀਏ। ਇਹ ਪੂਰਾ ਏਜੰਡਾ ਤਿਆਰ ਕਰਕੇ ਮੋਰਚਾ ਲੱਗ ਗਿਆ। ਆਪਾਂ ਭਾਵਨਾ ਵਾਲੇ ਆ, ਲੋਕ ਭਾਵਕ ਲੋਕ ਆ, ਭੋਲੇਪਨ ਦਾ ਉਹਦਾ ਨਜਾਇਜ਼ ਫਾਇਦਾ ਵੀ ਉਠਾਇਆ ਜਾਂਦਾ। ਤੇ ਪਰ ਹਰੇਕ ਬੰਦਾ, ਸੰਗਤ ਕਦੇ ਝੂਠੀ ਨਹੀਂ ਹੁੰਦੀ, ਨਾ ਗੁਰੂ ਝੂਠਾ ਹੁੰਦਾ ਗਾ। ਜਿਹੜੇ ਨੰਗੇ ਹੋਣੇ ਆ, ਜਿਵੇਂ ਪਿਛਲੇ ਸਮੇਂ ਦੇ ਵਿੱਚ ਕਾਮਰੇਡ ਨੰਗੇ ਹੋਈ ਜਾਂਦੇ ਆ ਵੀ ਕਿਵੇਂ ਇਹ ਵਿਕੇ ਆ, ਕਿਵੇਂ ਪੈਸੇ ਲਏ ਇਹਨਾਂ ਨੇ, ਸਾਰਾ ਕੁਝ ਇਹਨਾਂ ਦਾ ਚਿੱਠਾ। ਤੇ ਜਿਹੜਾ ਦੀਪ ਸਿੱਧੂ ਵੀਰ ਸੀਗਾ, ਉਹਨੇ ਪਹਿਲੇ ਦਿਨ ਤੋਂ ਕਹੀ ਸੀਗੀ ਵੀ ਜਿਹੜਾ ਵੀ ਕੁਝ ਬਦਲਣਾ ਪੈਂਦਾ ਤੇ ਉਹਦੇ ਲਈ ਬਲਿਦਾਨ ਦੇਣੇ ਪੈਂਦੇ ਆ, ਸ਼ਹਾਦਤਾਂ ਦੇਣੀਆਂ ਪੈਂਦੀਆਂ। ਉਹਦਾ ਵੀਰ ਨੂੰ ਕਿਵੇਂ ਵੀ ਕਿਸੇ ਤਰੀਕੇ ਨਾਲ ਇਹਨਾਂ ਨੇ ਮਾਰਿਆ ਤੇ ਉਸ ਚੀਜ਼ ਨੂੰ ਇਹ ਦਿਖਾਇਆ ਗਿਆ ਦੁਨੀਆ 'ਚ ਵੀ ਐਕਸੀਡੈਂਟ ਆ। ਪਰ ਜਿਹੜੇ ਬੰਦੇ ਪਿਆਰ ਕਰਨ ਵਾਲੇ ਆ ਤੇ ਜਿਹੜੀਆਂ ਚੀਜ਼ਾਂ ਨੂੰ ਇਹਨਾਂ ਨੂੰ ਸਮਝਦੇ ਆ, ਏਜੰਸੀਆਂ ਦੇ ਕਾਰਵਾਈਆਂ ਨੂੰ ਸਮਝਦੇ ਆ ਵੀ ਇਹ ਕਿਵੇਂ ਕਾਰਵਾਈਆਂ ਕਰਦੇ ਆ, ਉਸ ਚੀਜ਼ ਤੋਂ ਇਹ ਪਤਾ ਲੱਗ ਜਾਂਦਾ ਸਪਸ਼ਟ ਤੌਰ ਤੇ ਵੀ ਇਹਨਾਂ ਨੇ ਮਾਰਿਆ ਹੀ ਆ। ਬਾਈ ਨੌਜਵਾਨਾਂ ਦਾ ਵੱਡਾ ਸਵਾਲ ਹੈ ਮੋਰਚੇ ਬਾਰੇ, ਕਹਿੰਦੇ ਨੇ ਕਿ ਮੋਰਚਾ ਲੱਗ ਜੇ, ਕੋਈ ਮਰਜ਼ੀ ਅਗਵਾਈ ਕਰ ਲੇ, ਪਰ ਪਹਿਲਾਂ ਵਾਂਗ ਕੌਮ ਦੇ ਨਾਲ ਬੇਵਫਾਈ ਨਾ ਹੋਵੇ। ਜਿਸ ਤਰ੍ਹਾਂ ਬਰਗਾੜੀ ਦੇ ਵਿੱਚ ਹੋਇਆ, ਮੋਰਚਾ ਲਗਾ ਕੇ ਜਿਹੜਾ ਸੀ ਕੌਮ ਨੂੰ ਕੌਡੀਆਂ ਦੇ ਭਾਅ ਵੇਚਤਾ, ਇਹ ਨਾ ਹੋਵੇ ਕਿ ਮੋਰਚਾ ਵੀ ਲੱਗ ਗਿਆ ਹੈ ਤੇ ਜਿਹੜੇ ਆਗੂ ਕਿਤੇ ਨਾ ਕਿਤੇ ਅੱਗੇ ਬੇਵਫਾਈ ਕੌਮ ਦੇ ਨਾਲ ਫੇਰ ਕਰ ਜਾਣ। ਵੇਖੋ ਜੀ, ਅੱਜ ਬੰਦੀ ਸਿੰਘਾਂ ਦੇ ਹੁਣ ਮੰਨ ਕੇ ਚਲੋ, ਜਦੋਂ ਸਰਬੱਤ ਖਾਲਸੇ ਦੇ ਵਿੱਚ ਅਸੀਂ ਸ਼ਾਮਲ ਸੀਗੇ, ਜਿੰਨਾ 2015 ਤੋਂ ਬੁਰਜ ਜਵਾਹਰ ਸਿੰਘ ਵਾਲੇ ਤੋਂ ਜਿਸ ਦਿਨ ਤੋਂ ਸਰੂਪ ਚੋਰੀ ਹੋਏ ਆ, ਉਸ ਦਿਨ ਤੋਂ ਅਸੀਂ ਲਗਾਤਾਰ ਅੱਜ ਤਾਈਂ ਜਾਣੀ ਕਿ ਉਸੇ ਸੰਘਰਸ਼ ਦੇ ਜਾਣੀ ਕਿ ਚੱਲੇ ਆਉਂਦੇ ਦੇ ਵਿੱਚ ਅਸੀਂ ਇਹ ਵੇਖਿਆ ਵੀ ਸਾਡੇ ਬੰਦਿਆਂ ਨੇ ਮੌਕੇ ਤੇ ਸੱਚ ਨਹੀਂ ਦੱਸਿਆ। ਜਿਵੇਂ ਕਾਮਰੇਡਾਂ ਨੂੰ ਉੱਥੇ ਜਦੋਂ ਉਹ ਕਹਿੰਦੇ ਸੀ ਪੋਲੀਟੀਕਲ ਸਟੇਜ ਤਿਆਰ ਕਰੋ, ਆਉਣ ਵਾਲੇ ਸਮੇਂ 'ਚ ਆਪਾਂ ਸਾਰੀਆਂ ਸਰਕਾਰਾਂ ਬਦਲ ਕੇ ਆਪਦਾ ਪੋਲੀਟੀਕਲ, ਜਿਹੜੀ ਪੰਜਾਬ ਪੱਖੀ ਪੋਲੀਟੀਕਲ ਸਟੇਜ ਹੋਵੇ ਉਹਨੂੰ ਤਿਆਰ ਕੀਤਾ ਜਾਵੇ। ਹੁਣ 2024 ਦੀਆਂ ਵੋਟਾਂ ਆ ਰਹੀਆਂ, ਹਰੇਕ ਬੰਦੇ ਦੀ ਅੱਖ ਆ ਇਹਨਾਂ ਦੇ ਵਿੱਚ ਜਿਹੜੇ ਸ਼ਾਮਲ ਅੱਜ ਭਰ ਕੇ ਬੱਸਾਂ ਆਉਂਦੇ ਆ ਕਾਮਰੇਡ, ਸਾਰਾ ਕੁਝ ਅੱਗੇ ਨਹੀਂ ਨਾ ਇਹਨਾਂ ਦਾ ਦਾ ਚੱਲਿਆ ਦਿੱਲੀੋਂ ਆ ਕੇ। ਹੁਣ ਉਸੇ ਰੰਗ ਨੂੰ ਫੇਰ ਸੇਕਣ ਵਾਸਤੇ ਧਾਰਮਿਕ ਰੰਗ ਦੇ ਵਿੱਚ ਰੰਗ ਕੇ ਕਰਨ ਦੇ ਮਾਰੇ ਇਹ ਇਹਨਾਂ ਦਾ ਚੱਲਣਾ ਨਹੀਂ ਗਾ। ਇਹ ਬਿਲਕੁਲ ਵੀ ਜਿਹੜੀ ਸ਼ਹਾਦਤ ਕਰਨੀ, ਜਿਹੜੀ ਗੱਲ ਕਰਨੀ ਆ, ਫਿਰ ਤੁਸੀਂ ਮੋਢਿਆਂ ਤੇ ਰੱਖ ਕੇ ਨਾ ਚਲਾਓ ਕਿਸੇ ਦੇ। ਜਿਹੜੇ ਬੰਦੀ ਸਿੰਘ ਆ, ਹੁਣ ਸਰਬੱਤ ਖਾਲਸੇ ਸਰਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਐਲਾਨਤਾ, ਜਥੇਦਾਰ ਐਲਾਨਤਾ, ਤੇ 1 ਸਾਲ ਤਾਂ ਉਹਨਾਂ ਨੂੰ ਮਿਲਣ ਵੀ ਨਹੀਂ ਗਏ। ਇਹ 1-2 ਸਾਲ ਤਾਂ ਇਹ ਮਿਲਣ ਵੀ ਨਹੀਂ ਗਏ ਉਹਨਾਂ ਨੂੰ। ਤੇ ਮੰਨ ਕੇ ਚਲੋ ਵੀ ਅੱਜ ਜੇ ਕੋਈ ਜਿਹੜੇ ਬੰਦਾ ਅੱਜ ਮੁਖੀ ਆ ਜਾਂ ਕਾਰਜਕਾਰੀ ਉਹਨਾਂ ਦੇ ਕੰਮ ਕਰ ਰਿਹਾ ਵੀ ਪ੍ਰਧਾਨ ਤੋਂ ਥੱਲੇ ਹੈ ਨਾ, ਵੀ ਜਥੇਦਾਰੀ ਕਾਰਜਕਾਰੀ ਜਥੇਦਾਰ ਆ, ਤੇ ਉਹ ਕਦੋਂ ਚਾਹੂਗਾ ਵੀ ਜਥੇਦਾਰ ਹਵਾਰਾ ਸਾਹਿਬ ਆ ਕੇ ਬਹਿ ਜਾਣ ਤੇ ਮੇਰਾ ਤਾਂ ਕੰਮ ਹੀ ਮੁੱਕ ਜੂਗਾ, ਹੈ ਨਾ। ਜਿਹੜੀ ਇਹ ਗੱਲ ਹੈ, ਇਸ ਗੱਲ ਦੀ ਚੁਣੌਤੀਆਂ ਨੂੰ ਸਵੀਕਾਰ ਆ। ਜਿਹੜੀ ਹੁਣ ਨੌਜਵਾਨੀ ਆ, ਜਿਹੜਾ ਦੀਪ ਦਾ ਖੂਨ ਡੁੱਲਾ, ਸਿੱਧੂ ਮੂਸੇ ਵਾਲੇ ਦਾ, ਨੰਗਲ ਅੰਬੀਆਂ ਦਾ ਖੇਡ ਸਿਸਟਮ ਦੇ ਵਿੱਚ
ਗਾਇਕੀ ਦੇ ਵਿੱਚ, ਲੀਡਰਪੁਣੇ ਦੇ ਵਿੱਚ ਤੇ ਇੱਕ ਸਮਝ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਜਿਹੜਾ ਖਤਮ ਕਰਨ ਦਾ ਦੌਰ ਇੱਕ ਹਿੰਦੂ ਜਾਂ ਡੀਪ ਸਟੇਟ ਵੱਲੋਂ ਚਲਾਇਆ ਜਾ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ 2024 ਦੇ ਵਿੱਚ ਜੇ 13 ਦੇ 13 MP ਵੀ ਪੰਜਾਬ ਦੇ ਸੈਂਟਰ ਦੇ ਉਲਟ ਬਣ ਜਾਣ, ਬਿਲਕੁਲ ਪੰਜਾਬ ਪੱਖੀ, ਅਸੀਂ ਤਾਂ ਵੀ ਕੁਝ ਨਹੀਂ ਕਰ ਸਕਦੇ ਪੋਲੀਟੀਕਲ ਲੈਵਲ ਤੇ। ਸਾਡੀ ਵੋਟਾਂ ਉਹਨਾਂ ਲਈ ਫੇਰ ਵੀ, ਕਿਉਂਕਿ ਸਾਨੂੰ ਵੰਡ ਕੇ ਕਿਤੇ ਨਾ ਕਿਤੇ ਉਹਨਾਂ ਨੇ ਲੈ ਜਾਣੀਆਂ ਸੀਟਾਂ, ਇਹ ਸਾਨੂੰ ਪਤਾ ਹੈਗਾ। ਪਰ ਗੱਲ ਇਹ ਆ ਵੀ ਜਿਹੜਾ ਅਸੀਂ ਕਿੱਥੇ ਖੜੇ ਆ ਤੇ ਸਾਡੀ ਉਹ ਪੋਲੀਟੀਕਲ ਸਟੇਜ ਕਿਹੜੀ ਹੋਊਗੀ ਜਿਹੜੇ ਪੰਜਾਬ ਪੱਖੀ ਹੋ ਕੇ ਸਾਡੇ ਨਾਲ ਖੜੂਗੀ ਤੇ ਸਾਡੇ ਨਾਲ ਧਿਰ ਬਣ ਕੇ ਉਸ ਚੀਜ਼ ਲਈ, ਸਾਡੇ ਹੱਕਾਂ ਲਈ ਲੜੂਗੀ। ਕਿਸਾਨੀ ਅੰਦੋਲਨ ਦੀ ਦਲੀਲ ਦਿੱਤੀ ਜਾਂਦੀ, ਕਹਿੰਦੇ ਕਿਸਾਨੀ ਅੰਦੋਲਨ ਦਿੱਲੀ ਦੇ ਬਾਰਡਰਾਂ ਦੇ ਉੱਪਰ ਲੱਗਾ ਸੀ, ਤਮਾਮ ਵਰਗਾਂ ਨੇ ਸਾਥ ਦਿੱਤਾ ਤੇ ਬੀਜੇਪੀ ਦੇ ਬਿਆਨ ਨਾਲੋਂ ਨਾਲ ਆਉਣੇ ਜਾਰੀ ਹੋ ਗਏ ਸੀ। ਉਸੇ ਵਕਤ ਬੀਜੇਪੀ ਕਿਸਾਨੀ ਅੰਦੋਲਨ ਦਾ, ਕਿਸਾਨਾਂ ਦਾ ਵਿਰੋਧ ਕਰਦੀ ਨਜ਼ਰ ਆਉਂਦੀ ਸੀ। ਪਰ ਜੇ ਗੱਲ ਕੀਤੀ ਜਾਵੇ ਤਾਂ 2 ਮਹੀਨੇ ਦੇ ਕਰੀਬ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮੋਰਚਾ ਲੱਗੇ ਨੂੰ ਹੋ ਗਿਆ, ਇੱਕ ਵੀ ਬਿਆਨ ਜਿਹੜਾ ਹੈ ਆਮ ਆਦਮੀ ਪਾਰਟੀ ਸਰਕਾਰ ਦਾ ਨਹੀਂ ਆਇਆ। ਫਿਰ ਇਸ ਗੱਲ ਨੂੰ ਕਿਵੇਂ ਮੰਨਿਆ ਜਾਵੇ? ਇਹ ਤਾਂ ਐਵੇਂ ਮੰਨ ਲਓ ਹੁਣ ਸਰਦਾਰ ਦਵਿੰਦਰਪਾਲ ਭੁੱਲਰ ਜੀ ਦਾ ਕੇਸ ਇਹਨਾਂ ਕੋਲ ਸੀ, ਇੱਕ ਸਾਈਨ ਕਰਨੇ ਸੀ, ਉਹਨਾਂ ਨੂੰ ਮੈਂਟਲੀ ਡਿਸਟਰਬ, ਜਾਣੀ ਕਿ ਵੀ ਉਹਨਾਂ ਨੂੰ, ਇਹਨਾਂ ਦੀ ਗਿਣਤੀ ਵੀ ਉੱਥੇ ਫਤਾਹਪੁਰੀ ਸੀਗੀ ਪਾਈ ਵੀ, ਜੇਲ੍ਹ ਇਹਨਾਂ ਨੂੰ ਫਤਾਹਪੁਰੀ ਸੀ, ਪਰ ਇਹ ਉੱਥੇ ਵਿਵੇਕਾਨੰਦ ਹਸਪੀਟਲ ਆ ਸ਼ਾਇਦ, ਜਿਹਦੇ ਵਿੱਚ ਇਹਨਾਂ ਨੂੰ ਐਡਮਿਟ ਕੀਤਾ ਹੋਇਆ ਸੀਗਾ ਮੈਂਟਲੀ ਪ੍ਰਿਪੇਅਰ ਨਾ ਹੋਣ ਕਰਕੇ, ਹੈ ਨਾ। ਤੇ ਜਦੋਂ ਸਰਕਾਰਾਂ ਨੇ ਸਾਰਾ ਕੁਝ ਇਹਨਾਂ ਦੇ ਬਿਆਨ ਦੇਤੇ ਸੀਗੇ ਵੀ ਮੈਂਟਲੀ ਪ੍ਰਿਪੇਅਰ ਵੀ ਨਹੀਂ ਗੇ, ਸਭ ਕੁਝ ਹੋ ਗਿਆ, ਫਾਂਸੀਆਂ ਮਾਫ ਹੋਈਆਂ ਹੋਈਆਂ, ਸਿਰਫ ਇੱਕ ਸਾਈਨ ਕਰਨੇ ਸੀ ਤੇ ਛੱਡਣਾ ਸੀਗਾ। ਇਹਨਾਂ ਨੇ ਤਾਂ ਸਾਡੇ ਬਾਰੇ ਬੋਲਣਾ ਹੈ ਹੀ ਨਹੀਂਗਾ, ਇਹਨਾਂ ਨੇ ਸਾਡੇ ਬਾਰੇ ਬਿਲਕੁਲ ਨਹੀਂ ਬੋਲਣਾ। ਜਿਹੜਾ ਸਾਡਾ ਪੱਖ ਆ, ਸਾਡਾ ਨਜ਼ਰੀਆ ਕੀ ਆ, ਨੌਜਵਾਨਾਂ ਨੂੰ ਕਮਾਨ ਆਪਦੇ ਹੱਥਾਂ 'ਚ ਇੱਕ ਦਿਨ ਲੈਣੀ ਪੈਣੀ ਆ। ਜਿਵੇਂ ਅੱਜ ਅੰਮ੍ਰਿਤਪਾਲ ਨੂੰ ਖੜ ਕੇ ਤੇ ਨੌਜਵਾਨੀ ਨੇ ਬਗਾਵਤੀ ਸੁਰ ਦਿਖਾ ਕੇ, ਜੇ ਉਹ ਬੰਦਾ ਗੜ੍ਹਸ ਨਾਲ ਖੜਾ ਸੀ ਆਪਦੇ ਧਿਰ ਬਣ ਕੇ, ਆਪਦਾ ਸੱਚਾ ਸੀਗਾ, ਤੇ ਉਹ ਬੰਦੇ ਨੇ ਆਪਦੇ ਛੜਾ ਵੀ ਲਿਆਂਦੇ, ਫਿਰ ਧੌਣ ਤੇ ਗੋਡਾ ਵੀ ਰੱਖ ਲਿਆ, ਤੇ ਅੱਜ ਸਾਡੇ ਵਾਲੇ ਫੇਰ ਵੀ ਸੜੀ ਜਾਂਦੇ ਆ। ਜਿਹੜੀਆਂ ਧਿਰਾਂ ਅੱਜ ਫੇਰ, ਜੇ ਅਸੀਂ ਕਹੀਏ ਵੀ ਹੱਥ ਬੰਨ੍ਹਦੇ, ਉੱਥੇ ਜਾ ਕੇ ਡਾਂਗਾ ਮਾਰਦੇ, ਕੋਟਕਪੂਰੇ ਗੋਲੀਆਂ ਮਾਰਤੀਆਂ, ਬਹਿਬਲ ਗੋਲੀਆਂ ਮਾਰਤੀਆਂ, ਉਦੋਂ ਕਿਸੇ ਨੇ ਕਿਸੇ ਨੂੰ ਕੁਛ ਨਹੀਂ ਕਿਹਾ। ਉਦੋਂ ਕਿਹਾ ਪੰਥਕ ਪਾਰਟੀ ਦੇ ਨਾਲ, ਕਿਉਂਕਿ ਜੁੱਤੀਆਂ ਤੋਂ ਬਿਨਾ ਇਹ ਕੋਈ ਵੈਰੀ ਮਿੱਤਰ ਨਹੀਂ ਬਣਦਾ ਗਾ। ਜਿੰਨਾ ਚਿਰ ਡਾਂਗ ਕਾਇਮ ਨਾ ਹੋਵੇ ਕੋਈ ਨਹੀਂ ਸਿੱਧੀਆਂ ਗੱਲਾਂ ਕਰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਸੱਚੇ ਪਾਤਸ਼ਾਹ ਦਾ ਓਟ ਆਸਰਾ ਲਏ ਬਿਨਾ ਸਿੱਖ ਜਾ ਨਹੀਂ ਸਕਦਾ। ਇਹ ਗੱਲ ਵੱਖਰੀ ਆ ਵੀ ਉਸ ਧਿਰ ਦੇ ਵਿੱਚ ਉਹਨਾਂ ਦੇ ਜਾਣੀ ਕਿ ਮਕਸਦ ਦੇ ਵਿੱਚ ਉਦਣ ਲਿਜਾਣਾ, ਜੇ ਤਾਂ ਅੰਦਰੂਨੀ ਪੱਖ ਸੀਗਾ ਉਹਨਾਂ ਦਾ ਵੀ ਅਸੀਂ ਮਹਾਰਾਜ ਨੂੰ ਧਿਰ ਬਣਾ ਕੇ ਚੱਲ ਗਏ ਵੀ ਸਾਡੇ ਤੇ ਗੋਲੀਬਾਰੀ ਨਾ ਹੋਊਗੀ ਜਾਂ ਸਾਡੇ ਤੇ ਛਿੜਕਾਊ, ਫੇਰ ਤਾਂ ਕਿਉਂਕਿ ਗੁਰੂ ਤਾਂ ਅੰਤਰਜਾਮੀ ਤਾਂ ਗੁਰੂ ਆ, ਫੇਰ ਉਹਨਾਂ ਦੀ ਮਾਨਸ਼ਾ ਨੂੰ ਲੈ ਕੇ ਤਾਂ ਅਸੀਂ ਸਵਾਲ ਕਰ ਸਕਦੇ ਹਾਂ ਵੀ ਇਹਨਾਂ ਨੇ ਗਲਤ ਕੀਤਾ। ਪਰ ਜਦੋਂ ਅਸੀਂ ਲਿਆ ਹੀ ਓਟ ਆਸਰਾ ਗੁਰੂ ਦਾ, 5 ਪਿਆਰੇ ਸਾਹਿਬਾਨਾਂ ਦਾ ਲਿਆ, ਜਦੋਂ ਦੀ ਵਹੀਰ ਸ਼ੁਰੂ ਹੋਈ ਆ, ਤੇ ਫਿਰ ਅਸੀਂ ਗੁਰੂ ਤੋਂ ਢਾਲ ਹੀ ਸਾਡੀ ਗੁਰੂ ਆ, ਤੇ ਗੁਰੂ ਤੋਂ ਬਿਨਾਂ ਅਸੀਂ ਕਰ ਵੀ ਕੀ ਸਕਦੇ ਹਾਂ। ਤੇ ਜੇ ਅੱਜ ਉਸ ਧਿਰ ਨੇ, ਨੌਜਵਾਨੀ ਨੇ ਪਲੇਟਫਾਰਮ ਮਿਲਿਆ ਵੀ ਇੱਕ ਖੜ ਕੇ ਨੌਜਵਾਨ ਇੱਕ ਸਾਡੇ ਕੋਲੇ ਹੈਗਾ ਜਿਹੜਾ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦਾ, ਉਹ ਬੰਦੇ ਨੇ ਕੋਈ ਵੀ ਗੱਲ ਇਹੋ ਜਿਹੀ ਨਹੀਂ ਕੀਤੀ। ਉਹਨਾਂ ਨਾਲ ਜਿੰਨੀਆਂ ਦਲੀਲਾਂ ਕੀਤੀਆਂ ਵੀ ਹਾਂ ਯਾਰ ਤੁਸੀਂ ਫਿਰ ਦੱਸੋ ਵੀ ਤੁਸੀਂ ਮਜਬੂਰ ਕੀਤਾ ਵੀ ਇਹ ਸਾਰਾ ਕੁਝ ਕਰਨ ਨੂੰ, ਹੈ ਨਾ। ਪੁਲਿਸ ਫਿਰ ਆਪ ਹੀ ਬੈਕਵਰਡ ਤੇ ਹੋਈ ਆ। ਜੇ ਸਾਡੇ ਤੇ, ਜੇ ਇਹਨਾਂ ਤੇ ਝੂਠਾ ਪਰਚਾ ਕੀਤਾ ਸੀ ਤੇ ਤਾਂ ਕਰਕੇ ਹੀ ਉਹਨਾਂ ਨੂੰ ਛੱਡਣਾ ਪਿਆ। ਜੇ ਸੱਚੇ ਸੀਗੇ, ਜੇ ਇਨਕੁਆਇਰੀਆਂ ਕੀਤੀਆਂ ਸੀ ਤੇ ਫਿਰ ਛੱਡਣਾ ਕਿਉਂ ਪਿਆ? ਬਾਦਲਾਂ ਦੇ ਵੱਲੋਂ ਪ੍ਰੈਸ ਵਾਰਤਾਲਾਪ ਕੀਤਾ ਜਾਂਦਾ, ਉਹ ਕਹਿੰਦੇ ਨੇ ਕਿ ਇਸ ਵਕਤ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ, ਕਾਨੂੰਨੀ ਵਿਵਸਥਾ ਸਾਂਭੀ ਨਹੀਂ ਜਾਂਦੀ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਜਿਹੜਾ ਰਾਸ਼ਟਰਪਤੀ ਰਾਜ ਆ ਜਿਹੜਾ ਲਾਗੂ ਹੋਣਾ ਚਾਹੀਦਾ। ਫਿਰ ਇਹਨਾਂ ਦੇ ਬਿਆਨਾਂ ਨੂੰ ਕਿਵੇਂ ਦੇਖਿਆ ਜਾਵੇ? ਵੇਖੋ ਜੀ, ਜਿਹੜਾ ਬਾਦਲ ਹਰਾਂ ਨੇ ਕੀਤੀ ਆ, ਬਾਦਲ ਹਰਾਂ ਨੇ ਤੇ ਜਦੋਂ ਗੁਰੂ ਸਾਹਿਬ ਦੇ ਅੰਗ ਖਿਲਾਰ ਕੇ, ਪਾੜ ਕੇ, ਤੇ ਉੱਥੇ ਬਗਰਾੜੀ ਪਰਚੇ ਲਾਤੇ ਸੀਗੇ, ਤੇ ਉਹਨਾਂ ਨੇ ਲਿਖ ਕੇ ਲਾਇਆ ਸੀਗਾ ਵੀ ਤੁਹਾਡਾ ਗੁਰੂ ਸਾਡੇ ਕੋਲੇ ਆ, ਤੇ ਉਦੋਂ ਕਾਨੂੰਨ ਵਿਵਸਥਾ ਖਰਾਬ ਨਹੀਂ ਹੋਈ। ਉਦੋਂ ਤੁਸੀਂ ਆਪਦੇ ਸਿੱਖ ਕੌਮ ਤੇ ਹੀ ਗੋਲੀਆਂ ਭਰਾਤੀਆਂ। ਜਿਹੜਾ ਬੁੱਚੜ ਡੀਜੀਪੀ ਸੈਣੀ ਆ, ਸਾਰਿਆਂ ਨੂੰ ਤੁਸੀਂ ਨਾਲ ਰਲਾ ਕੇ ਤੁਸੀਂ ਸ਼ਰੇਆਮ ਸਾਡੇ ਤੇ ਗੋਲੀਆਂ ਮਰਾਈਆਂ, ਸਾਰਾ ਕੁਝ ਕੀਤਾ। ਤੇ ਉਦੋਂ ਰਾਜ 'ਚ ਕਾਨੂੰਨ 'ਚ ਅਮਨ ਸ਼ਾਂਤੀ ਸੀਗੀ। ਅਮਨ ਸ਼ਾਂਤੀ ਸਾਰੀ ਖਰਾਬ ਕਰਨ ਦੇ ਵਿੱਚ ਇਹਨਾਂ ਦਾ ਬਰਾਬਰ ਦਾ ਹੱਥ ਆ। ਕਾਨੂੰਨ ਅਮਨ ਸ਼ਾਂਤੀ ਸਭ ਤੋਂ ਵੱਧ ਜਦੋਂ ਧਰਮ ਯੁੱਧ ਮੋਰਚਾ ਲੱਗਾ ਉਦੋਂ ਖਰਾਬ ਹੋਈ ਆ, ਅੱਜ ਖਰਾਬ ਨਹੀਂ ਹੋਈ। ਤੇ ਜੇ ਇਹ ਆਉਣ ਵਾਲਾ ਸਮਾਂ ਇਵੇਂ ਹੀ ਚੱਲਦਾ ਰਿਹਾ, ਜਿਹੜਾ ਰਾਜ ਕਰੇਗਾ ਖਾਲਸਾ ਦਾ ਸੰਕਲਪ ਆ, ਇਹਨੂੰ ਸਿੱਖ ਕੌਮ ਨਹੀਂ ਭੁੱਲ ਸਕਦੀ। ਭਾਵੇਂ ਕੋਈ ਮੋਨਾ ਬੰਦਾ ਉਹ ਜੇ ਜਾਊਗਾ, ਜੇ ਅਰਦਾਸ ਵਿੱਚ ਖੜਾ, ਜਦੋਂ ਦੋਹਰਾ ਉਹਨੇ ਸੁਣਿਆ, ਉਹਦੇ ਅੰਦਰ ਇੱਕ ਗੱਲ ਆਉਣੀ ਆ ਵੀ ਸਾਡਾ ਇਹ ਮਿਸ਼ਨ ਹੈਗਾ, ਗੁਰੂ ਵੱਲੋਂ ਸਾਨੂੰ ਇਹ ਸੰਕਲਪ ਆ ਤੇ ਇਸ ਤਾਕਤ
ਤਾਂ ਅਸੀਂ 2 ਵਾਰੀ ਰਾਜ ਕੀਤਾ ਤੇ ਅੱਗੇ ਵੀ ਕਰਨਾ। ਤੇ ਜਿਹੜਾ ਮੰਨ ਕੇ ਚਲੋ ਜਿੰਨਾ ਵੀ ਕੁਛ ਇਹ ਦੁਨੀਆ ਤੇ ਜ਼ੋਰ ਲਾ ਲੈਣ, ਕਿਸੇ ਹਿਸਾਬ ਨਾਲ ਲਾ ਲੈਣ, ਪਰ ਸਾਡੀ ਸਮਰੱਥਾ ਗੁਰੂ ਵੱਲੋਂ ਬਹੁਤ ਵੱਡੀ ਆ। ਗੁਰੂ ਸਮਰੱਥ ਆ, ਗੁਰੂ ਸਾਨੂੰ ਤਾਕਤ ਦੇਣ ਵਾਲਾ। ਪਰ ਸਿੱਖ ਕੌਮ ਉਨੀ ਹਜੇ ਉਸ ਲੈਵਲ ਤੇ ਸੋਚ ਦੇ ਪੱਖ ਤੇ ਵੱਡੇ ਉੱਭਰ ਨਹੀਂ ਰਹੀ, ਜਿਵੇਂ ਸੋਚ ਕੇ ਸਾਨੂੰ ਆਪਦੀ ਇੱਕ ਮੋਰਚਾਬੰਦੀ, ਆਪਦਾ ਇੱਕ ਪੋਲੀਟੀਕਲ ਲੈਵਲ ਵਿੰਗ, ਭਾਵੇਂ ਉਹ ਅੰਮ੍ਰਿਤਪਾਲ ਸਿੰਘ ਜੀ ਬਣਾ ਲੈਣ, ਕਿਸੇ ਹੋਰ ਜਿਹੜੀਆਂ ਵੱਡੀਆਂ ਜਥੇਬੰਦੀਆਂ ਉਹਨਾਂ ਨੂੰ ਸਾਰੀਆਂ ਲਾ ਕੇ ਟਕਸਾਲਾਂ ਨੂੰ ਜਾਂ ਹੋਰਾਂ ਨੂੰ ਕਿਸੇ ਨੂੰ ਮਾੜਾ ਕਹਿ ਕੇ ਅਸੀਂ ਅੱਗੇ ਨਹੀਂ ਵਧ ਸਕਦੇਗੇ। ਜੇ ਵਧਣਾ ਤਾਂ ਉਹਨਾਂ ਨੂੰ ਨਾਲ ਰਲਾ ਕੇ। ਵੇਖੋ ਗਲਤੀਆਂ ਕਿਸੇ ਸਮੇਂ ਕਿਸੇ ਤੋਂ ਵੀ ਹੋਈਆਂ ਹੋ ਸਕਦੀਆਂ, ਪਰ ਕੀਤੀ ਉਹਨਾਂ ਨੇ ਵੀ ਬਾਣੀਆਂ ਪੜ੍ਹੀਆਂ, ਸੇਵਾ ਕੀਤੀ ਆ। ਹੁਣ ਜੇ ਭਾਈ ਅਮਰੀਕ ਸਿੰਘ ਅਜਨਾਲੇ ਦੀ ਗੱਲ ਕਰੀਏ ਤੇ ਉਹਨਾਂ ਦੇ ਅੱਧਿਆਂ ਤੋਂ ਵੱਧ ਵਿਦਿਆਰਥੀ ਆ ਜਿਹੜੇ ਉਹਨਾਂ ਦੇ UAPA ਦੇ ਪਰਚੇ ਬਥੇਰਿਆਂ ਤੇ ਹੈਗੇ ਆ। ਬਹੁਤ ਇਹੋ ਜਿਹਾ ਬਥੇਰੇ ਸਮੇਂ ਦੇ ਵੀ ਉਹ ਵੀ ਲੜਦੇ ਝਗੜਦੇ ਆਉਂਦੇ ਆ। ਪਰ ਆਪਾਂ ਗੱਲ ਇਹ ਕਰਨੀ ਆ ਵੀ ਸਮੇਂ ਨਾਲ ਜੇ ਆਪਦੇ ਹੱਕ ਹਕੂਕ ਦੀ ਗੱਲ ਕਰਨੀ ਆ, ਆਪਦਿਆਂ ਨਾਲ ਉਲਝਣ ਦੀ ਸਾਨੂੰ ਲੋੜ ਨਹੀਂ ਗੀ। ਤੇ ਜਿਨ੍ਹਾਂ ਨਾਲ ਉਲਝਣਾ, ਹੁਣ ਮੰਨ ਕੇ ਚਲੋ ਇੱਥੇ ਬੈਠੇ ਆ, ਪਿਛਲੇ ਸਮੇਂ ਦੌਰਾਨ ਬਾਈਬਲ ਮੋਰਚੇ ਦੀਆਂ ਇੱਥੋਂ ਕਈ ਵਾਰੀ ਗੱਲਾਂ ਹੋਈਆਂ ਵੀ ਉਹਨਾਂ ਨੇ ਕਹਿਣਾ ਉੱਥੇ ਤਾਂ ਸਰਕਾਰ ਜਦੋਂ ਵੀ ਚਾਹੁੰਦੇ ਆ ਉਹ ਇੱਕ ਵਾਰੀ ਬੰਦ ਕਰਦੇ ਆ ਤੇ CM ਉਦੋਂ ਹੀ ਕਹਿ ਦਿੰਦਾ, ਮੰਤਰੀ ਉਦੋਂ ਹੀ, ਸੰਗਤ ਬਾਅਦ ਚੋਂ ਜਾਂਦੀ ਆ, ਮੰਤਰੀ ਪਹਿਲਾਂ ਭੱਜੇ ਜਾਂਦੇ ਆ। ਇਹਦਾ ਮਤਲਬ ਤੁਸੀਂ ਇਹ ਕਹਿੰਦੇ ਆ ਵੀ ਉਹ ਮੋਰਚੇ ਤੇ ਫੇਰ ਐਤਕੀ ਵਿਕੇ ਹੀ ਬੈਠੇ ਆ। ਸਾਨੂੰ 8-9 ਸਾਲ ਡਾਂਗਾਂ ਖਾਂਦਿਆਂ ਨੂੰ ਹੋ ਗਿਆ ਸੜਕ ਤੇ। ਅਸੀਂ ਆਪਦੇ ਧੀਆਂ ਪੁੱਤਾਂ ਤੋਂ ਦੂਰ ਵੀ ਹੋ ਜਾਂਦੇ ਆ। ਸਾਡੇ ਛੋਟੇ ਛੋਟੇ ਬੱਚਿਆਂ ਨੇ ਅਦਾਲਤਾਂ ਵੇਖੀਆਂ, ਕਚਹਿਰੀਆਂ ਵੇਖੀਆਂ, ਜੇਲ੍ਹਾਂ ਵੇਖੀਆਂ। ਜੇ ਅੱਜ ਸਾਡੇ ਬੱਚਿਆਂ ਨੂੰ ਉਹਨਾਂ ਨੂੰ ਬਗਾਵਤੀ ਦਿਸਣੀ ਆ, ਸਾਡੇ ਬੱਚਿਆਂ ਨੂੰ ਕਿਉਂ ਜੇਲ੍ਹਾਂ ਵੇਖਣੀਆਂ ਪਈਆਂ? ਤੇ ਇਹ ਲੋਕ ਜਿਹੜੇ ਅੱਜ ਨਵੇਂ ਪੰਥਕ ਮਖੌਟੇ ਪਾ ਕੇ ਬਣੇ ਆ ਨਾ, ਤੇ ਇਹਨਾਂ ਦੇ ਜੁੱਤੀਆਂ ਹੀ ਐਂਡ ਵੱਜਣੀਆਂ ਜਿਵੇਂ ਅੱਜ ਕਾਮਰੇਡਾਂ ਨਾਲ ਹੋਈ ਜਾਂਦੀਆਂ। ਇਹ ਬੇਸ਼ੱਕ ਦੀ ਇਹ ਜਿੰਨਾ ਮਰਜ਼ੀ ਆਪਦਾ ਭਰੋਸਾ ਬਣਾ ਲੈਣ ਵੀ ਦਿਖਾਉਣ ਦੇ ਹਾਥੀ ਦੇ ਦੰਦ ਵਾਲੀ ਗੱਲ ਆ, ਦਿਖਾਉਣ ਦੇ ਤੇ ਖਾਣ ਦੇ ਹੋਰ ਆ ਇਹਨਾਂ ਦੇ। ਤੇ ਸਮਾਂ ਬਹੁਤ ਜਲਦ ਆ ਜਾਣਾ ਗਾ, ਕਿਉਂਕਿ ਹੁਣ ਕੋਈ ਬਾਹਲਾ 2024 ਤੇ ਐਸੀ ਆਉਣੀ ਆ। ਇਹ ਤਾਂ ਪੰਜਾਬ ਨੂੰ ਸਿੱਧ ਕਰਨਾ ਪਊਗਾ। ਬਣਨਾ ਵੀ ਮੋਦੀ ਨੇ ਆ, ਬਣ ਵੀ ਜਾਣਾ। ਜਿੰਨਾ ਮਰਜ਼ੀ ਪੰਜਾਬ ਲਾ ਲਵੇ ਜ਼ੋਰ ਜਾਂ ਕੁਛ ਲਾ ਲੈਣ, ਹੋਰ ਕੋਈ ਨਹੀਂ ਬਣਦਾ। ਤੇ ਉਦੋਂ ਬਾਅਦ ਅਗਲਿਆਂ ਨੇ ਐਲਾਨ ਵੀ ਕਰਨਾ ਹਿੰਦੂ ਰਾਸ਼ਟਰ ਦਾ। ਤੇ ਤੁਸੀਂ ਵੇਖੋ ਵੀ ਆਪਦੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਕਿੱਥੇ ਲੈ ਕੇ ਜਾ ਸਕਦੇ ਆ। ਤੁਸੀਂ ਜੇ ਇੱਕ ਧਿਰ ਤੇ ਆਪਦੇ ਨਿਸ਼ਾਨਾਂ ਦੇ ਥੱਲੇ ਬਰਕਰਾਰ ਨਾ ਹੋਏ ਤੇ ਫਿਰ ਸਾਨੂੰ ਗੁਰੂ ਤੋਂ ਬਿਨਾਂ ਬਚਾਉਣ ਵਾਲਾ ਕੋਈ ਨਹੀਂ ਹੈ। ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਜਿਹੜੇ ਕੌਮੀ ਇਨਸਾਫ ਮੋਰਚੇ ਦੇ ਮੁੱਦੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਹੱਲ ਕੀਤਾ ਜਾਣਾ ਚਾਹੀਦਾ। ਨਾਲ ਜ਼ਿਕਰਯੋਗ ਗੱਲ ਹੈ ਕਿ ਜਿਹੜਾ ਪੰਜਾਬ ਦਾ ਸੁਹਿਰਦ ਜਿਹੜਾ ਇੱਕ ਧੜਾ ਮੰਨਿਆ ਜਾਂਦਾ, ਉਹਨੂੰ ਇਸ ਮੋਰਚੇ ਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਤੇ ਸਰਕਾਰ ਦਾ ਭਵਿੱਖ ਦੇ ਵਿੱਚ ਇਹਨਾਂ तमाम ਵਿਸ਼ਿਆਂ ਨੂੰ ਲੈ ਕੇ ਬੰਦੀ ਸਿੰਘ ਰਿਹਾਈ ਮੋਰਚਾ ਤੇ ਕੌਮੀ ਇਨਸਾਫ ਮੋਰਚੇ ਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹਨਾਂ ਨੂੰ ਲੈ ਕੇ ਰਵੱਈਆ ਕਿਸ ਤਰ੍ਹਾਂ ਦਾ ਹੈ, ਭਵਿੱਖ ਵਿੱਚ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।